ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਦੋਸਾਂਝ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਜਰਨੈਲ ਸਿੰਘ ਸਹੋਤਾ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪਸ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਅੱਜ ਰਾਜਕਨਵੀਰ ਸਿੰਘ ਜੀ ਜਿਹੜਾ ਦਿਨ ਹੈਗਾ ਉਹ ਜੂਨਟੀਨਥ ਕਰਕੇ ਜਿਹੜਾ ਜਾਣਿਆ ਜਾਂਦਾ ਆ, ਜੂਨ ਦੀ 19 ਤਰੀਕ। ਸੋ ਕਹਿੰਦੇ ਵੀ ਅੱਜ ਤੋਂ ਕਈ ਸਾਲ ਪਹਿਲਾਂ ਜੂਨ 19 ਨੂੰ ਜਿਹੜਾ 1865 ਦੇ ਵਿੱਚ ਜਿਹੜੇ ਕਾਲੇ ਮੂਲ ਦੇ ਲੋਕ ਸੀਗੇ ਜਿਨ੍ਹਾਂ ਨੂੰ ਸਲੇਵ ਬਣਾ ਕੇ ਇੱਥੇ ਲਿਆਂਦਾ ਗਿਆ ਸੀ, ਉਹਨਾਂ ਨੂੰ ਆਫੀਸ਼ੀਅਲੀ ਜਿਹੜਾ ਇਹ ਕਿਹਾ ਗਿਆ ਵੀ ਹੁਣ ਉਹ ਫਰੀ ਹੈਗੇ ਆ। ਮੇਜਰ ਜਨਰਲ ਗੋਰਡਨ ਗ੍ਰੈਂਜਰ ਜਿਹੜੇ ਸੀ ਗੈਲਵੈਸਟਨ ਟੈਕਸਸ ਦੇ ਵਿੱਚ, ਉਹਨਾਂ ਨੇ ਇਹ ਜਿਹੜਾ ਆ ਡਿਕਲੇਅਰ ਕੀਤਾ ਸੀ। ਪਰ ਇਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਜਿਹੜਾ ਆ ਜਨਵਰੀ 1, 1863 ਨੂੰ ਕਿਹਾ ਸੀ, ਪਰ ਆਫੀਸ਼ੀਅਲੀ ਜਿਹੜਾ ਆ ਉਹ ਜੂਨ 19 ਅਤੇ 1865 ਨੂੰ ਜਿਹੜਾ ਉਹਨਾਂ ਨੂੰ ਕਿਹਾ ਗਿਆ। ਸੋ ਇਹ ਦਿਨ ਜਿਹੜੇ ਆ ਕਾਲੇ ਮੂਲ ਦੇ ਲੋਕ ਜਿਹੜੇ ਆ ਕਾਫੀ ਵੱਡੀ ਗਿਣਤੀ 'ਚ ਬਣਾਉਂਦੇ ਹੈਗੇ ਆ। ਅਤੇ ਹੁਣ ਕਿਉਂਕਿ ਇਹ ਹੁਣ ਇੱਕ ਤਰ੍ਹਾਂ ਨਾਲ ਪੋਲੀਟੀਕਲ ਇਸ਼ੂ ਵੀ ਬਣਿਆ ਆ ਪਿਛਲੇ ਦਿਨਾਂ ਤੋਂ, ਜਦੋਂ ਤੋਂ ਹੀ ਜਿਹੜੇ ਪ੍ਰੋਟੈਸਟ ਹੋਣੇ ਵੀ ਸ਼ੁਰੂ ਹੋਏ ਆ, ਕਾਲੇ ਮੂਲ ਦੇ ਲੋਕਾਂ ਦੇ ਨਾਲ ਜਿਹੜਾ ਧੱਕਾ ਹੋਇਆ ਹੈਗਾ। ਸੋ ਅੱਜ ਜਿਹੜੇ US ਦੇ ਸੈਨੇਟ ਦੇ ਡੈਮੋਕਰੇਟਸ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਜੂਨ ਦੀ 19 ਤਰੀਕ ਆ ਉਸ ਨੂੰ ਇੱਕ ਨੈਸ਼ਨਲ ਹੌਲੀਡੇ ਜਿਹੜਾ ਬਣਾਉਣਾ ਚਾਹੀਦਾ ਹੈਗਾ। ਜੀ ਸੋ ਦੱਸਦੇ ਜਾਈਏ, ਜਦੋਂ 1963 ਦੇ ਵਿੱਚ ਅਬਰਾਹਮ ਲਿੰਕਨ ਹੋਣਾ ਨੇ ਐਮੈਂਸੀਪੇਸ਼ਨ ਜਿਹੜਾ ਕਰ ਦਿੱਤੀ ਸੀ, ਸਾਰੀ ਸਲੇਵਰੀ ਨੂੰ ਗੈਰ ਕਾਨੂੰਨੀ ਜਿਹੜਾ ਉਹ ਕਰਾਰ ਕਰ ਦਿੱਤਾ ਸੀ ਅਤੇ ਸਾਰੇ ਸਲੇਵਸ ਨੂੰ ਆਜ਼ਾਦ ਕਰਨ ਦਾ ਫੈਸਲਾ ਦਿੱਤਾ ਸੀਗਾ। ਉਸ ਚੀਜ਼ ਨੂੰ ਸਾਰੇ ਥਾਂ ਦੇ ਉੱਤੇ ਲਾਗੂ ਕਰਨ ਦੇ ਵਿੱਚ ਬਹੁਤ ਸਮਾਂ ਜਿਹੜਾ ਉਹ ਲੱਗ ਗਿਆ। ਜਿਹੜੀਆਂ ਯੂਨੀਅਨ ਦੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਕਈ ਜਿਹੜਾ ਸਾਲ ਜਿਹੜੇ ਉਹ ਲੱਗ ਗਏ। 2 ਸਾਲ ਤੱਕ ਟੈਕਸਸ ਦੇ ਜਿਹੜੇ ਸਲੇਵ ਓਨਰ ਸੀਗੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਹੀ ਨਹੀਂ ਵੀ ਤੁਸੀਂ ਜਿਹੜੇ ਉਹ ਆਜ਼ਾਦ ਹੋ ਚੁੱਕੇ ਹੋ। 2-2.5 ਸਾਲ ਤੱਕ ਉਹਨਾਂ ਦੇ ਕੋਲੋਂ ਉਹਨਾਂ ਨੇ ਗੁਲਾਮਾਂ ਵਾਂਗੂ ਹੀ ਕੰਮ ਕਰਾਇਆ। ਅਤੇ ਫਿਰ ਜਿੱਦਾਂ ਦੱਸਿਆ ਵੀ 19 ਜੂਨ 1865 ਦੇ ਵਿੱਚ ਜਿਹੜੇ ਐਸ਼ਟਨ ਵਿਲਾ ਦੇ ਵਿੱਚ ਜਿਹੜੇ ਜਾ ਕੇ ਜਨਰਲ ਗ੍ਰੇਂਜਰ ਜਿਹੜੇ ਆ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਤੁਸੀਂ ਹੁਣ ਆਜ਼ਾਦ ਹੋ ਚੁੱਕੇ ਹੋਏ ਹੋ। ਅਤੇ ਇਸ ਕਰਕੇ ਇਹ ਦਿਨ ਜਿਹੜਾ ਆ ਜਿਹੜੀ ਸਿਆਹ ਕਮਿਊਨਿਟੀ ਹੈਗੀ ਆ, ਭਾਈਚਾਰਾ ਆ, ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਮਹੱਤਤਾ ਜਿਹੜਾ ਉਹ ਰੱਖਦਾ ਆ ਵੀ ਆਜ਼ਾਦ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ 2.5 ਸਾਲ ਤੱਕ ਗੁਲਾਮੀ ਜਿਹੜੀ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਝੱਲਣੀ ਪਈ ਸੀਗੀ। ਅਤੇ ਤੁਸੀਂ ਉਹ ਲੋਕਾਂ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਕਨਫੈਡਰੇਸੀ ਦੇ ਵਿੱਚ ਸਲੇਵਰੀ ਦੇ ਵਿੱਚ ਜਿਹੜੇ ਆ ਉਹ ਯਕੀਨ ਰੱਖਦੇ ਸੀਗੇ। ਇਹ ਜਿਹੜੀ ਕਨਫੈਡਰੇਸੀ ਵਾਲੇ ਉਹੀ ਸੀਗੇ ਜਿਹੜੇ ਇਹਨਾਂ ਨੂੰ ਗੁਲਾਮ ਬਣਾ ਕੇ ਜਿਹੜਾ ਉਹ ਰੱਖਣਾ ਚਾਹੁੰਦੇ ਸੀਗੇ। ਅਤੇ ਪਰ ਅਬਰਾਹਮ ਲਿੰਕਨ ਹੁਣਾਂ ਨੇ ਇਸ ਚੀਜ਼ ਦੇ ਜਿਹੜੇ ਖਿਲਾਫ ਆ ਉਹ ਰਹੇ ਸੀ ਅਤੇ ਉਹਨਾਂ ਨੇ ਜਿਹੜੀ ਐਮੈਂਸੀਪੇਸ਼ਨ ਪ੍ਰੋਕਲੇਮੇਸ਼ਨ ਜਿਹੜੀ ਆ ਉਦੋਂ ਕੀਤੀ ਸੀਗੀ 1963 ਦੇ ਵਿੱਚ। ਸੋ ਇਸ ਲਈ ਇਹ ਬੜੀ ਮਹੱਤਤਾ ਵਾਲਾ ਦਿਨ ਆ। ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਬਹੁਤ ਸਾਰੇ ਆਪਣੀ ਵੀ ਕਮਿਊਨਿਟੀ ਦੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇਸ ਸ਼ਾਇਦ ਦਿਨ ਦੇ ਬਾਰੇ ਜਿਹੜਾ ਉਹ ਨਹੀਂ ਸੀ ਜਿਹੜਾ ਪਤਾ ਸੀ। ਇਹ ਜਿਹੜੀ ਹੁਣ ਰੈਲੀ ਹੋਣ ਲੱਗੀ ਸੀ ਉਸ ਕਰਕੇ ਇਸ ਦਾ ਨਾਮ ਵੀ ਜਿਹੜਾ ਆਇਆ ਅਤੇ ਬਹੁਤ ਸਾਰੇ ਲੋਕਾਂ ਨੂੰ ਹੁਣ ਇਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਆਈ ਆ। ਇਹ ਵੀ ਇੱਕ ਸਵਾਲ ਜਿਹੜਾ ਉੱਠ ਰਿਹਾ, ਕਹਿੰਦੇ ਵੀ ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਹਿਸਟਰੀ ਪੜ੍ਹਾਈ ਜਾਂਦੀ ਆ, ਅਜਿਹੀਆਂ ਕਈ ਅਹਿਮ ਚੀਜ਼ਾਂ ਆ ਉਸ ਦੇ ਵਿੱਚੋਂ ਉਹਨਾਂ ਨੇ ਲਾਂਭੇ ਹੀ ਰੱਖੀਆਂ ਹੋਈਆਂ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇੱਕ ਜਿਹੜੀ ਹੁਣ ਇਲੈਕਸ਼ਨ ਰੈਲੀ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹੈਗੇ ਆ, ਕੱਲ੍ਹ ਨੂੰ ਹੋਣੀ ਹੈ, ਕੱਲ੍ਹ ਨੂੰ ਤੁਲਸਾ ਓਕਲਾਹੋਮਾ ਦੇ ਵਿੱਚ। ਕਹਿੰਦੇ ਵੀ 1 ਲੱਖ ਤੋਂ ਵੱਧ ਲੋਕ ਜਿਹੜੇ ਆ ਉੱਥੇ ਜਾ ਸਕਦੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਜਿਹੜੇ ਤੁਲਸਾ ਦੇ ਮੇਅਰ ਹੈਗੇ GT ਵਾਈਨਮ, ਰਿਪਬਲਿਕਨ ਹੀ ਆ, ਉਹਨਾਂ ਨੇ ਉਸ ਏਰੀਏ ਨੂੰ ਜਿਹੜਾ ਆ ਸਿਵਲ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਉਸ ਏਰੀਏ 'ਚ ਜਿੱਥੇ ਇਹ ਹੋਣੀ ਹੈਗੀ ਆ ਉਹਨਾਂ ਦੀ ਜਿਹੜੀ ਰੈਲੀ, ਕਿਉਂਕਿ ਓਕਲਾਹੋਮਾ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੀ ਵੱਧ ਰਹੀ ਹੈਗੀ ਆ। ਅਤੇ ਉਹਨਾਂ ਨੇ ਕਿਹਾ ਵੀ ਮੈਂ ਕਿਸੇ ਤਰ੍ਹਾਂ ਦਾ ਕੋਈ ਸਿਵਲ ਅਨਰੈਸਟ ਜਾਂ ਨਹੀਂ ਚਾਹੁੰਦਾ ਇਸ ਏਰੀਏ ਦੇ ਵਿੱਚ। ਸੋ ਪਰ ਉੱਥੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖਿਆ ਜਾ ਸਕਦਾ ਹੈਗਾ।
ਤੇ ਅੱਜ ਸਵੇਰੇ ਮੈਂ ਦੇਖਦਾ ਸੀ ਵੀ ਕੁਛ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਲੋਕ ਆ ਉਹਨਾਂ ਨੂੰ ਜਦੋਂ ਪੁੱਛਦੇ ਸੀ ਵੀ ਉਹ ਬਹੁਤ ਸਾਰੇ ਲੋਕ ਜਿਹੜੇ ਆ ਮਾਸਕ ਨਹੀਂ ਪਾ ਰਹੇ, ਉਹਨੇ ਕਿਹਾ ਵੀ ਅਸੀਂ ਬੇਨਤੀ ਤਾਂ ਕਰ ਰਹੇ ਪਰ ਹਰ ਇੱਕ ਦੀ ਜਿਹੜੀ ਮਰਜ਼ੀ ਹੈਗੀ ਆ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਟੌਪ ਦੀ ਕਹਿੰਦੇ ਸਟੇਟ ਡਿਪਾਰਟਮੈਂਟ ਅਧਿਕਾਰੀ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਜਿੱਦਾਂ ਉਹਨਾਂ ਨੇ ਰਿਸਪੌਂਸ ਦਿੱਤਾ ਆ ਰੇਸ਼ੀਅਲ ਟੈਂਸ਼ਨ ਜਿਹੜਾ ਨਸਲਵਾਦ ਨੂੰ ਲੈ ਕੇ ਇਸ ਟਾਈਮ ਬਣਿਆ ਪਿਆ ਆ ਮਾਹੌਲ, ਉਹਦੇ ਕਰਕੇ ਕਹਿੰਦੇ ਵੀ ਉਸਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈਗਾ। ਮੈਰੀ ਐਲਿਜ਼ਾਬੈਥ ਟੇਲਰ ਅਸਿਸਟੈਂਟ ਸੈਕਟਰੀ ਆਫ ਸਟੇਟ ਕਹਿੰਦੇ ਸੀਗੇ ਲੈਜਿਸਲੇਟਿਵ ਅਫੇਅਰਸ ਦੇ ਲਈ, ਅਤੇ ਉਹਨਾਂ ਨੇ ਕੱਲ੍ਹ ਵੀਰਵਾਰ ਨੂੰ ਜਿਹੜਾ ਆ ਆਪਣਾ ਰੈਜ਼ਿਗਨੇਸ਼ਨ ਆ ਉੱਥੇ ਸਬਮਿਟ ਕਰ ਦਿੱਤਾ। ਉਹਨੇ 5 ਪਹਿਰੇ ਦਾ ਕਹਿੰਦੇ ਵੀ ਰੈਜ਼ਿਗਨੇਸ਼ਨ ਲੈਟਰ ਜਿਹੜਾ ਆ ਉਹ ਵੀ ਨਾਲ ਜਿਹੜਾ ਉਹ ਦਿੱਤਾ, ਜਿਹੜਾ ਵਾਸ਼ਿੰਗਟਨ ਪੋਸਟ ਨੇ ਬਾਅਦ ਦੇ ਵਿੱਚ ਕਹਿੰਦੇ ਉਹਨਾਂ ਨੂੰ ਮਿਲਿਆ ਸੀਗਾ। ਅਤੇ ਖਾਸ ਕਰਕੇ ਉਸ ਨੇ ਕਹਿ ਲਓ ਵੀ ਜਿਹੜੇ ਰਾਸ਼ਟਰਪਤੀ ਟਰੰਪ ਦਾ ਰਿਸਪੌਂਸ ਜਿਹੜਾ ਰਿਹਾ ਆ ਇਸ ਰੇਸ਼ੀਅਲ ਟੈਂਸ਼ਨ ਨੂੰ, ਉਸ ਨੂੰ ਲੈ ਕੇ ਜਿਹੜਾ ਕੀਤਾ ਹੈ। ਕਹਿੰਦੇ ਵੀ ਇਹੀ ਇੱਕ ਵਨ ਆਫ ਦਾ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਹਾਈਐਸਟ ਰੈਂਕਿੰਗ ਅਫਰੀਕਨ ਅਮੈਰੀਕਨ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗੀ, ਅਤੇ ਉਸਨੇ ਵੀ ਜਿਹੜਾ ਹੁਣ ਅਸਤੀਫਾ ਦੇ ਦਿੱਤਾ ਹੈ ਜੀ। ਅਗਲੀ ਖਬਰ ਜਿਹੜੀ ਆ ਉਹ ਆਪਾਂ ਕੱਲ੍ਹ ਵੀ ਡਿਸਕਸ ਕੀਤੀ ਸੀ, ਜਿਹੜੇ ਡਰੀਮਰਜ਼ ਐਕਟ ਨੂੰ ਲੈ ਕੇ ਹੈਗੀ ਆ, ਜਿਹੜਾ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਡਿਸੀਜਨ ਦਿੱਤਾ ਹੈ। ਸੋ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਜਿਹੜੇ ਚੀਫ ਜਸਟਿਸ ਆ ਉਹਨਾਂ ਦੇ ਹੁਣ ਉਲਟ ਬੋਲ ਰਹੇ ਆ ਵੀ ਉਹਨਾਂ ਨੇ ਜਿਹੜਾ ਡਿਸੀਜਨ ਆ ਉਹ ਲੈਫਟ ਵਾਲਿਆਂ ਨਾਲ ਰਲ ਕੇ ਉੱਧਰ ਨੂੰ ਦਿੱਤਾ ਹੈਗਾ। ਅਤੇ ਕੱਲ੍ਹ ਜਿਹੜੇ ਸੈਨੇਟਰ ਲਿੰਡਸੀ ਗ੍ਰਾਮ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਆ ਉਹ ਇਸ ਡਿਸੀਜਨ 'ਚ ਲੂਜ਼ ਨਹੀਂ ਕਰ ਸਕਦਾ। ਸੋ ਉਹ ਵੀ ਕਾਫੀ ਜਿਹੜਾ ਆ ਅਪਸੈਟ ਨਜ਼ਰ ਆਈ। ਉਹ ਇੱਕ ਟਾਈਮ ਦੇ ਉੱਤੇ ਇਹਨਾਂ ਦੇ ਵਿਰੋਧੀ, ਅਤੇ ਹੁਣ ਤਾਂ ਜੋ ਵੀ ਕਹਿਣ ਟਰੰਪ ਉਹ ਉਹਨਾਂ ਦੇ ਲਈ ਸਭ ਕੁਛ ਠੀਕ ਹੀ ਠੀਕ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਅਮਰੀਕਾ ਦੇ ਵਿੱਚ ਹੁਣ ਟ੍ਰੈਫਿਕ ਮੁੜ ਪੈਂਡੈਮਿਕ ਤੋਂ ਪਹਿਲੋਂ ਦੇ ਹਾਲਾਤਾਂ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਇੱਕ ਕਹਿੰਦੇ ਵੀ ਐਨਾਲਿਸਟ ਜਿਹੜੇ ਉਹਨਾਂ ਨੇ ਦੇਖਿਆ ਵੀ ਜਿਹੜਾ ਪ੍ਰੀ ਪੈਂਡੈਮਿਕ ਮਹਾਂਮਾਰੀ ਤੋਂ ਪਹਿਲਾਂ ਜਿੱਦਾਂ ਰੋਡਸ ਦੇ ਉੱਤੇ ਟ੍ਰੈਫਿਕ ਹੁੰਦੀ ਸੀ, ਉਸੇ ਤਰੀਕੇ ਦੇ ਨਾਲ ਹੋ ਚੁੱਕੀ। ਕਹਿੰਦੇ 90% ਤੱਕ ਉਨੀ ਟ੍ਰੈਫਿਕ ਜਿਹੜੀ ਦੁਬਾਰਾ ਆ ਚੁੱਕੀ ਹੋਈ ਆ। ਲੋਕ ਕੁਆਰੰਟੀਨ ਤੋਂ ਜਿਹੜੇ ਉਹ ਥੱਕੇ ਵੀ ਨੇ, ਅੱਕੇ ਵੀ ਨੇ, ਲੋਕਾਂ 'ਚ ਮਨਾਂ 'ਚ ਗੁੱਸਾ ਵੀ ਆ, ਭੜਾਸ ਵੀ ਆ, ਹੋਰ ਕਈ ਕੁਛ ਜਿਹੜਾ ਆ ਉਹ ਇਸ ਪਾਸੇ ਵੱਲ ਨੂੰ ਬਾਹਰ ਘੁੰਮ ਕੇ ਜਿਹੜੇ ਉਹ ਲੰਘ ਰਹੇ ਹੈਗੇ ਨੇ। ਸੋ ਕਹਿੰਦੇ ਵੀ 22 ਸਟੇਟਾਂ ਦੇ ਵਿੱਚ ਤਾਂ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਜਿੱਦਾਂ ਫੈਬਰਰੀ ਦੇ ਵਿੱਚ ਕਰ ਰਹੇ ਸੀਗੇ ਡਰਾਈਵਿੰਗ, ਉੱਦਾਂ ਜਿਹੜੀ ਉਹ ਉਨੇ ਥਾਵਾਂ ਦੇ ਉੱਤੇ ਕਰਨੀ ਸ਼ੁਰੂ ਹੋ ਚੁੱਕੀ ਹੈ। ਸ਼ੈਲਟਰ ਇਨ ਪਲੇਸ ਜਿਹੜੇ ਆ ਕੁਛ ਕੁ ਮਹੀਨਿਆਂ ਦੇ ਵਿੱਚ ਹੀ ਲੋਕਾਂ ਦੀ ਜਿਹੜੀ ਉਹ ਉਸਨੇ ਬੱਸ ਜਿਹੜੀ ਉਹ ਕਰਾ ਦਿੱਤੀ ਹੋਈ ਆ। ਉੱਧਰ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ ਵੀ ਸਾਊਥ ਡਕੋਟਾ ਵਰਗੇ ਜਿਹੜੇ ਸੂਬੇ ਦੇ ਵਿੱਚ ਅਮੂਮਨ ਜਿਹੜੀ ਪੈਂਡੈਮਿਕ ਤੋਂ ਪਹਿਲਾਂ ਜਿੰਨੀ ਟ੍ਰੈਫਿਕ ਹੁੰਦੀ ਸੀ ਉਸ ਤੋਂ ਵੀ ਵੱਧ ਟ੍ਰੈਫਿਕ ਜਿਹੜੀ ਆ ਉਹ ਦੇਖੀ ਗਈ ਹੈ। ਸੇਮ ਹੀ ਸਥਿਤੀ ਸਾਊਥ ਕੈਰੋਲੀਨਾ ਅਤੇ ਓਕਲਾਹੋਮਾ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਪਰ ਜਿਸ ਰਫਤਾਰ ਦੇ ਨਾਲ ਹਰਜੋਤ ਸਿੰਘ ਜੀ ਮੁੜ ਦੁਬਾਰਾ ਕਰੋਨਾ ਵਾਇਰਸ ਦੇ ਕੇਸ ਤਾਂ ਵੱਲ ਨੂੰ ਜਾ ਰਹੇ ਆ, ਇਹ ਨਾ ਹੋਵੇ ਕਿ ਮੁੜ ਦੁਬਾਰਾ ਜਿਹੜਾ ਕਿਤੇ ਨਾ ਕਿਤੇ ਇਹ ਜਿਹੜਾ ਸ਼ੈਲਟਰ ਇਨ ਪਲੇਸ ਵਰਗੀਆਂ ਜਿਹੜੀਆਂ ਆ ਉਹ ਕੰਡੀਸ਼ਨਸ ਲੱਗ ਜਾਣ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਕੱਲ੍ਹ ਗਵਰਨਰ ਨੇ ਮੇਨ ਜਿਹੜੇ ਹੈਲਥ ਅਫੀਸ਼ੀਅਲ ਹੈਗੇ ਆ ਸਟੇਟ ਦੇ, ਉਹਨਾਂ ਨੇ ਕਿਹਾ ਵੀ ਜਦੋਂ ਵੀ ਤੁਸੀਂ ਬਾਹਰ ਜਾਂਦੇ ਆ ਤੁਹਾਨੂੰ ਸਾਰਿਆਂ ਨੂੰ ਮਾਸਕ ਜਿਹੜਾ ਆ ਉਹ ਪਾਉਣਾ ਚਾਹੀਦਾ ਆ, ਖਾਸ ਕਰਕੇ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਪਬਲਿਕ ਲੋਕ ਵੀ ਜਿਹੜੇ ਆਉਂਦੇ ਨੇ। ਜਿੱਦਾਂ ਹੁਣ ਅਸੀਂ ਇੱਥੇ ਸਟੂਡੀਓ 'ਚ ਇੱਥੇ ਕੋਈ ਨਹੀਂ ਹੋਰ ਆਉਂਦਾ, ਸੋ ਇਸ ਲਈ ਅਸੀਂ ਜਿਹੜੇ ਵਿਦਆਊਟ ਮਾਸਕ ਇੱਥੇ ਜਿਹੜੇ ਉਹ ਰਹਿ ਸਕਦੇ, ਕਿਉਂਕਿ ਸੇਮ ਹੀ ਜਾਣਿਆਂ ਨੂੰ ਅਸੀਂ ਉਹਨਾਂ ਦੇ ਵਿੱਚ ਹੀ ਅਸੀਂ ਵਿਚਰਦੇ ਹਾਂ ਅਤੇ ਉਹਨਾਂ ਦੇ ਵਿੱਚ ਹੀ ਉਹ ਅਸੀਂ ਰਹਿੰਦੇ ਹਾਂ, ਕਿਤੇ ਹੋਰ ਬਾਹਰ ਆਉਣਾ ਜਾਣਾ ਨਹੀਂ ਹੁੰਦਾ। ਸੋ ਕਹਿੰਦੇ ਵੀ ਜਿੱਥੇ ਵੀ ਪਬਲਿਕ ਥਾਵਾਂ ਜਿਹੜੀਆਂ ਹੁੰਦੀਆਂ ਜਿੱਥੇ ਲੋਕ ਆਉਂਦੇ ਜਾਂਦੇ ਨੇ, ਉੱਥੇ ਜਿਹੜੇ ਮਾਸਕ ਪਾਉਣੇ ਜਿਹੜੇ ਉਹ ਤੁਹਾਨੂੰ ਜ਼ਰੂਰੀ ਹੈਗੇ ਆ। ਬਿਲਕੁਲ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕੱਲ੍ਹ ਅਨਾਊਂਸ ਕੀਤਾ ਪਬਲਿਕ ਦੇ ਵਿੱਚ ਜਿੱਥੇ ਹਾਈ ਰਿਸਕ ਸੈਟਿੰਗਸ ਹੈਗੀਆਂ, ਮੰਨ ਲਓ ਵੀ ਜੇ ਗੁਰੂ ਘਰਾਂ 'ਚ ਵੀ ਜਾਂਦੇ ਆ ਜਾਂ ਜਿੱਥੇ 40-50 ਤੋਂ ਵੱਧ ਲੋਕ ਹੈਗੇ ਆ, ਸ਼ੋਪਿੰਗ ਕਰਨ ਜਾਂਦੇ ਆ, ਪਬਲਿਕ ਟਰਾਂਜ਼ਿਟ ਲੈਂਦੇ ਆ, ਕਿਸੇ ਤਰ੍ਹਾਂ ਦੀ ਮੈਡੀਕਲ ਕੇਅਰ ਦੀ ਹੈਲਪ ਲੈਣ ਹੌਸਪੀਟਲ ਜਾਂ ਕਿਤੇ ਵੀ ਜਾ ਰਹੇ ਆ, ਡੈਂਟਿਸਟ ਆਫਿਸ, ਅਤੇ ਇਹ ਇੱਕ ਬਹੁਤ ਵੱਡਾ ਕੰਸਰਨ ਹੈਗਾ ਕਿਉਂਕਿ ਕੇਸਾਂ ਦੀ ਗਿਣਤੀ ਜਿਹੜੀ ਆ ਵੱਧ ਰਹੀ ਆ। ਉਹ ਕਹਿੰਦੇ ਵੀ ਇੱਕੋ ਇੱਕ ਇਹ ਚੀਜ਼ ਹੈਗੀ ਆ, ਜੇ ਤੁਸੀਂ ਮਾਸਕ ਪਾਇਆ ਹੋਊਗਾ ਤੁਹਾਡੇ ਲਈ ਵੀ ਫਾਇਦਾ, ਅਤੇ ਜਿਹਨੂੰ ਤੁਸੀਂ ਮਿਲਣ ਜਾ ਰਹੇ ਆ ਜਾਂ ਜਿੱਥੇ ਜਾ ਰਹੇ ਆ ਉਹਨਾਂ ਨੂੰ ਵੀ ਫਾਇਦਾ, ਕਿਸੇ ਦੇ ਉੱਤੇ ਇਹ ਜਿਹੜੀ ਟਰਾਂਸਮਿਟ ਨਹੀਂ ਹੋਊਗੀ ਡਿਸੀਜ਼। ਸੋ ਇਹ ਜਿਹੜਾ ਆ ਇਹ ਬਹੁਤ ਜ਼ਰੂਰੀ ਆ। ਕੈਲੀਫੋਰਨੀਆ ਨੇ ਇਹ ਜਿਹੜਾ ਅਨਾਊਂਸ ਕੀਤਾ ਹੈਗਾ ਆ ਜੀ। CDC ਨੇ ਕੱਲ੍ਹ ਜਿਹੜਾ ਹਰਜੋਤ ਸਿੰਘ ਜੀ ਆਖਿਆ ਵੀ ਜਿਹੜਾ US ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜੁਲਾਈ 11 ਤੱਕ ਤਕਰੀਬਨ 1,45,000 ਤੱਕ ਜਿਹੜੀ ਉਹ ਹੋ ਸਕਦੀ ਆ। ਸੋ ਇਸ ਅਨੁਮਾਨ ਦੇ ਤਹਿਤ ਅਗਲੇ ਕੁਛ ਹਫ਼ਤਿਆਂ ਦੇ ਵਿੱਚ 25,000 ਤੋਂ ਵੱਧ ਅਮਰੀਕੀ ਜਿਹੜੇ ਉਹ ਮਰ ਸਕਦੇ ਨੇ ਕਰੋਨਾ ਵਾਇਰਸ ਦੇ ਜਿਹੜਾ ਉਹ ਕਰਕੇ। ਇੱਕ ਬੜੀ ਚਿੰਤਾ ਦਾ ਜਿਹੜਾ ਵਿਸ਼ਾ ਆ।
ਬਾਹਰਲੇ ਮੁਲਕਾਂ ਦੇ ਜਿਹੜੇ ਹੈਲਥ ਐਕਸਪਰਟਸ ਆ ਉਹ ਕਹਿੰਦੇ ਵੀ ਉਹ ਬੜੇ ਭੁਚੱਕੇ ਨੇ ਵੀ ਅਮਰੀਕਾ ਵਾਲੇ ਜਿੱਦਾਂ ਨਾ ਹਥਿਆਰ ਸੁੱਟ ਕੇ ਬਹਿ ਗਏ ਨੇ ਕਰੋਨਾ ਵਾਇਰਸ ਦੇ ਸਾਹਮਣੇ, ਵੀ ਉਹ ਕੁਝ ਵੀ ਕਰਨ ਦੇ ਲਈ ਜਿੱਦਾਂ ਰੈਡੀ ਹੋ ਨਹੀਂ ਹੈਗੇ। ਬਹੁਤ ਸਾਰੇ ਮੁਲਕਾਂ ਨੇ ਜਿਹੜਾ ਉਹ ਕਾਬੂ ਪਾਇਆ ਆ, ਪਰ ਅਮਰੀਕਾ ਦੇ ਵਿੱਚ ਲਗਾਤਾਰ ਆંકੜੇ ਜਿਹੜੇ ਉਹ ਉੱਤੇ ਵੱਲ ਨੂੰ ਉਛਾਲ ਵੱਲ ਨੂੰ ਜਿਹੜੇ ਉਹ ਵੱਧ ਰਹੇ ਨੇ ਅਤੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਨੇ ਵੀ ਇਹ ਅਮਰੀਕਾ ਵਰਗੇ ਇੱਕ ਵਿਕਸਿਤ ਮੁਲਕ ਦੇ ਵਿੱਚ ਕਿੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਪਈ ਆ। ਅਤੇ ਖਾਸ ਕਰਕੇ ਉਦੋਂ ਜਦੋਂ ਬਹੁਤ ਸਾਰੇ ਲੋਕ ਇਹ ਮੰਨ ਰਹੇ ਨੇ ਵੀ ਇਹ ਇੱਕ ਅਜੇ ਵੀ ਹੋਕਸ ਆ ਅਤੇ ਸਮਝ ਨਹੀਂ ਆਉਂਦੀ ਵੀ ਲੋਕ ਕੀ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਸੋਚੀ ਜਾਂਦੇ ਨੇ। ਧਿਆਨ ਜੇ ਆਪਣਾ ਨਹੀਂ ਰੱਖਾਂਗੇ ਤਾਂ ਆਲਰੇਡੀ 1.25 ਲੱਖ ਅਮਰੀਕੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਕਰਕੇ ਜਿਹੜਾ ਉਹ ਮਰ ਚੁੱਕਾ ਹੋਇਆ ਆ ਅਤੇ ਪਤਾ ਨਹੀਂ ਹੋਰ ਕਿੰਨੇ ਕੁ ਮਰਨਗੇ ਅਤੇ ਫਿਰ ਲੋਕਾਂ ਨੂੰ ਜਿਹੜੀ ਉਹ ਜਾਗ ਆਊਗੀ। ਜੀ, ਅਗਲੀ ਖਬਰ ਜਿਹੜੀ ਆ ਅਟਲਾਂਟਾ ਦਾ ਜਿਹੜਾ ਇੱਕ ਪੁਲਿਸਮੈਨ ਸੀ ਗੈਰੇਟ ਰੋਲਫੇ, ਜਿਹੜਾ ਇੱਕ ਚਿੱਟੇ ਮੂਲ ਦਾ ਪੁਲਿਸ ਆਫੀਸਰ ਸੀ ਜਿਸ ਨੂੰ ਜਿਹੜਾ ਚਾਰਜ ਕੀਤਾ ਗਿਆ ਸੀ, ਜਿਸ ਨੇ ਕਾਲੇ ਮੂਲ ਦੇ ਰਸ਼ਾਡ ਨੂੰ ਜੀ ਨੌਜਵਾਨ ਨੂੰ ਜਿਹੜਾ ਗੋਲੀ ਮਾਰੀ ਸੀ, ਸੋ ਉਸ ਨੂੰ ਪੁਲਿਸ ਫੋਰਸ ਤੋਂ ਤਾਂ ਫਾਇਰ ਕਰ ਦਿੱਤਾ ਗਿਆ ਸੀ। ਸੋ ਉਸ ਨੇ ਹੁਣ ਆਪਣੇ ਆਪ ਨੂੰ ਜਿਹੜਾ ਸਰੈਂਡਰ ਵੀ ਜਿਹੜਾ ਕਰ ਦਿੱਤਾ ਹੈਗਾ ਆ। ਜੀ ਬਿਲਕੁਲ, ਹੋਰ ਵੀ ਜਿਹੜੇ ਕਈ ਜਿਹੜੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਜਿਹੜੇ ਚਾਰਜਿਸ ਕਈਆਂ ਦੇ ਉੱਤੇ ਲੱਗੇ ਸੀ, ਸੋ ਜਦੋਂ ਉਹਨਾਂ ਨੇ ਆਤਮ ਸਮਰਪਣ ਜਿਹੜਾ ਉਹ ਕੀਤਾ ਆ। ਅਤੇ ਇਹ ਵੀ ਚੀਜ਼ ਦੇਖੀ ਗਈ ਸੀ ਹਰਜੋਤ ਸਿੰਘ ਜੀ, ਕਈ ਥਾਵਾਂ ਦੇ ਉੱਤੇ ਪੁਲਿਸ ਵਾਲਿਆਂ ਨੇ ਇਹਨਾਂ ਪੁਲਿਸ ਵਾਲਿਆਂ ਦੀ ਹਮਾਇਤ ਦੇ ਵਿੱਚ ਵਾਕਆਊਟ ਵੀ ਜਿਹੜਾ ਉਹ ਕਰ ਦਿੱਤਾ। ਅਤੇ ਉਸ ਤੋਂ ਬਾਅਦ ਦੇ ਵਿੱਚ ਕੱਲ੍ਹ ਜਿਹੜਾ ਇੱਕ ਆਈ ਥਿੰਕ ਵਾਈਟ ਆਊਟ ਕਰਕੇ ਜਿਹੜਾ ਇੱਕ ਹੈਸ਼ਟੈਗ ਆ ਟਵਿੱਟਰ ਦੇ ਉੱਤੇ ਉਹ ਵੀ ਬਹੁਤ ਪ੍ਰਚਲਿਤ ਰਿਹਾ ਸੀਗਾ। ਉੱਧਰ ਰਾਸ਼ਟਰਪਤੀ ਟਰੰਪ ਨੇ ਡਾਕਟਰ ਫਾਊਚੀ ਦੇ ਉੱਤੇ ਜਿਹੜਾ ਅੱਜ ਟਵੀਟ ਜਿਹੜਾ ਕੀਤਾ, ਕਹਿੰਦੇ ਵੀ ਡਾਕਟਰ ਫਾਊਚੀ ਦਾ ਟੋਨੀ ਫਾਊਚੀ ਦਾ NFL ਦੇ ਨਾਲ ਕੋਈ ਸੰਬੰਧ ਨਹੀਂ ਹੈ, ਨਥਿੰਗ ਟੂ ਡੂ ਵਿਦ ਇਟ। ਅਤੇ ਕਹਿੰਦੇ ਵੀ NFL ਵਾਲੇ ਆਲਰੇਡੀ ਟਰਾਈ ਕਰ ਰਹੇ ਆ ਸੇਫ ਅਤੇ ਕੰਟਰੋਲਡ ਓਪਨਿੰਗ ਦੇ ਲਈ। ਅਤੇ ਪਰ ਕਹਿੰਦੇ ਵੀ ਨਾਲ ਹੀ ਉਹਨਾਂ ਨੇ ਇਹ ਵੀ ਕੀਤਾ ਵੀ ਜੇ ਕੋਈ ਉਹ ਆਪਣੇ ਨੈਸ਼ਨਲ ਐਂਥਮ ਦੇ ਲਈ ਅਮਰੀਕਾ ਦੇ ਫਲੈਗ ਦੇ ਲਈ ਜੇ ਉੱਥੇ ਉਹ ਖੜ੍ਹੇ ਨਹੀਂ ਹੋਣਗੇ ਅਤੇ ਮੈਂ ਜਿਹੜਾ ਉਹ NFL ਜਿਹੜਾ ਉਹ ਨਹੀਂ ਦੇਖੂੰਗਾ। ਆਲਰੇਡੀ NFL ਨੇ ਆਪਣਾ ਜਿਹੜਾ ਇਸ ਦੇ ਉੱਤੇ ਜਿਹੜਾ ਸਟੈਂਡ ਆ ਪ੍ਰੋਟੈਸਟ ਕਰਨ ਦੇ ਤਰੀਕੇ ਦੇ ਉੱਤੇ ਥੋੜ੍ਹੀ ਜਿਹੀ ਹਮਾਇਤ ਜਿਹੜੀ ਆ ਉਹ ਉਹਨਾਂ ਨੇ ਦਿਖਾਈ ਆ। ਵੀ ਉਹਨਾਂ ਨੇ ਇਹ ਵੀ ਮੰਨਿਆ ਸੀਗਾ ਵੀ ਜਿਹੜਾ ਕੋਲਿਨ ਕੈਪਰਨਿਕ ਨੇ ਉਸ ਟਾਈਮ ਦੇ ਉੱਤੇ ਗੋਡਾ ਲਾ ਕੇ ਨੀਲ ਕਰਕੇ ਸ਼ਾਂਤਮਈ ਜਿਹੜਾ ਪ੍ਰੋਟੈਸਟ ਕੀਤਾ ਸੀਗਾ ਪੁਲਿਸ ਬਰੂਟੈਲਿਟੀ ਦੇ ਖਿਲਾਫ, ਉਹ ਜਿਹੜਾ ਉਸ ਦਾ ਜਾਇਜ਼ ਸੀ। ਜੀ, ਅਗਲੀ ਖਬਰ ਜਿਹੜੀ ਚਾਈਨਾ ਤੋਂ ਆ ਰਹੀ ਹੈ। ਚਾਈਨਾ ਨੇ ਕਈ ਪਾਸੇ ਜਿੱਦਾਂ ਉਹਨਾਂ ਦੀ ਹੁਣ ਪੰਗੇ ਚੱਲ ਰਹੇ ਹੈਗੇ ਆ, ਇੰਡੀਆ ਦੇ ਨਾਲ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਹੈਗਾ। USA ਦੇ ਨੇ ਕਾਫੀ ਸੈਂਕਸ਼ਨਸ ਲਾਈਆਂ, ਆਲਮੋਸਟ ਜਿਹੜੀ ਗੱਲਬਾਤ ਪੂਰੀ ਤਰ੍ਹਾਂ ਬੰਦ ਆ, ਫਲਾਈਟਸ ਕਿਸੇ ਤਰ੍ਹਾਂ ਦੀਆਂ ਆ ਨਹੀਂ ਰਹੀਆਂ। ਅਤੇ ਅੱਜ ਚਾਈਨਾ ਵਾਲਿਆਂ ਨੇ 2 ਕੈਨੇਡਾ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਜਿਹੜਾ ਉਹਨਾਂ ਨੇ 2018 ਦੇ ਵਿੱਚ ਅਰੈਸਟ ਕੀਤਾ ਸੀ, ਜਦੋਂ ਕੈਨੇਡਾ ਨੇ ਉੱਥੇ ਦੀ ਇੱਕ ਜਿਹੜੀ ਕੰਪਨੀ ਹੈਗੀ ਆ Huawei ਦੀ ਜਿਹੜੀ CFO ਨੂੰ ਜਿਹੜਾ ਅਰੈਸਟ ਕੀਤਾ ਸੀ। ਉਹ ਤੋਂ ਬਾਅਦ ਇੱਕ ਫਾਰਮਰ ਡਿਪਲੋਮੈਟ ਜਿਹੜੇ ਆ ਮਾਈਕਲ ਕੋਵਰਿਗ ਅਤੇ ਇੱਕ ਬਿਜ਼ਨਸਮੈਨ ਮਾਈਕਲ ਸਪੇਵਰ ਜਿਹੜੇ ਉਹਨਾਂ ਨੂੰ 2018 'ਚ ਅਰੈਸਟ ਕੀਤਾ ਸੀ। ਹੁਣ ਉਹਨਾਂ ਨੂੰ ਚਾਈਨਾ ਵਾਲਿਆਂ ਨੇ ਚਾਰਜ ਕੀਤਾ ਹੈਗਾ ਆ ਐਸਪੀਨਾਜ ਦੇ ਅੰਡਰ। ਸੋ ਚਾਈਨਾ ਅਤੇ ਕੈਨੇਡਾ ਦੇ ਵਿੱਚ ਵੀ ਜਿਹੜੀ ਆ ਹੁਣ ਇਹ ਜਿਹੜੀ ਆ ਕਸ਼ਮਕਸ਼ ਪੂਰੀ ਚੱਲ ਰਹੀ ਹੈਗੀ ਆ, ਚਿਰਦੀ ਚੱਲਦੀ ਆ। ਅਤੇ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਜਿਹੜੀ CFO ਉਹਨਾਂ ਦੀ Huawei ਦੀ ਮਾਲਕ ਦੀ ਜਿਹੜੀ ਉਹ ਕੁੜੀ ਹੋਈ ਹੈਗੀ ਆ, ਉਸ ਦੀ ਹਵਾਲਗਰੀ ਅਮਰੀਕਾ ਨੂੰ ਜਲਦ ਹੀ ਜਿਹੜੀ ਉਹ ਮਿਲਣ ਜਾ ਰਹੀ ਹੈਗੀ ਆ। ਜੀ, ਸੋ ਉਹਦੇ ਨਾਲ ਵੀ ਹੋਰ ਜ਼ਿਆਦਾ ਜਿਹੜੇ ਸੰਬੰਧ ਆ ਉਹ ਨੁਕਸਾਨੇ ਜਾ ਸਕਦੇ। ਚਾਈਨਾ ਦੇ ਅੰਦਰੂਨੀ ਤੌਰ ਦੇ ਉੱਤੇ ਵੀ ਹਾਲਾਤ ਕਹਿ ਲਓ ਵੀ ਮਾੜੇ ਹੋ ਸਕਦੇ। ਜੀ ਜਿੰਗਪਿੰਗ ਦੇ ਉੱਤੇ ਵੀ ਉਹਨਾਂ ਦੇ ਇੰਟਰਨਲੀ ਭਰੋਸਾ ਜਿਹੜਾ ਲੋਕਾਂ ਦਾ ਵੀ ਜਿਹੜਾ ਉਹ ਘੱਟ ਸਕਦਾ, ਕਿਉਂਕਿ ਇਸ ਟਾਈਮ 64 ਫੇਰਿਓਂ ਕਹਿ ਲਓ ਵੀ ਘਸੁੰਨ ਜਿਹੜੇ ਆ ਚਾਈਨਾ ਦੇ ਉਹ ਪੈ ਰਹੇ ਨੇ ਕਈ ਜਿਹੜੇ ਫਰੰਟਾਂ ਦੇ ਉੱਤੇ। ਜੀ, ਅਗਲੀ ਖਬਰ ਜਿਹੜੀ ਆ AMC ਥੀਏਟਰਸ ਨੂੰ ਲੈ ਕੇ ਆ। ਕਹਿੰਦੇ ਵੀ ਜੁਲਾਈ ਦੇ ਵਿੱਚ ਹੁਣ ਜਿਹੜੇ ਥੀਏਟਰਸ ਆ ਉਹ ਖੁੱਲ੍ਹਣ ਜਾ ਰਹੇ ਆ। 600 ਦੇ ਵਿੱਚੋਂ 450 ਦੇ ਕਰੀਬ ਜਿਹੜੇ ਆ ਥੀਏਟਰ ਉਹ ਖੁੱਲ੍ਹਣ ਜਾ ਰਹੇ। ਪਰ AMC ਥੀਏਟਰ ਵਾਲੇ ਕਹਿੰਦੇ ਵੀ ਅਸੀਂ ਜਿੰਨੇ ਵੀ ਕਸਟਮਰ ਜਾਣਗੇ ਉਹਨਾਂ ਤੋਂ ਰਿਕੁਆਇਰ ਨਹੀਂ ਕਰਾਂਗੇ ਵੀ ਤੁਸੀਂ ਜਿਹੜਾ ਮਾਸਕ ਪਾਉਣਾ ਆ ਜਾਂ ਨਹੀਂ ਪਾਉਣਾ, ਅਤੇ ਕਿਉਂਕਿ ਉਹ ਪੋਲੀਟੀਕਲ ਕਹਿੰਦੇ ਕੰਟਰੋਵਰਸੀ 'ਚ ਨਹੀਂ ਆਉਣਾ ਚਾਹੁੰਦੇ। ਦੂਜੇ ਪਾਸੇ ਜਿਹੜੇ CDC ਦੇ ਲੋਕ ਹੈਗੇ ਸਾਇੰਟਿਸਟ ਆ, ਉਹ ਕਹਿੰਦੇ ਵੀ ਜੇ ਥੀਏਟਰ ਬੜੀ ਕਲੋਜ਼ ਲੋਕੇਸ਼ਨ ਹੁੰਦੀ ਆ, ਕਲੋਜ਼ ਰੂਮ ਹੁੰਦਾ, ਜੇ ਉੱਥੇ ਮਾਸਕ ਨਾ ਪਾਏ ਗਏ ਅਤੇ ਉਹਦੇ ਨਾਲ ਕਰੋਨਾ ਵਾਇਰਸ ਫੈਲਣ ਦਾ ਖਤਰਾ ਆ। ਜੀ, ਜਿੱਦਾਂ ਦੇ ਹਰਜੋਤ ਸਿੰਘ ਜੀ ਹਾਲਾਤ ਚੱਲ ਰਹੇ ਨੇ, ਲੱਗਦਾ ਆ ਵੀ ਇਹ ਜਿਹੜਾ ਆ ਹੜਕੰਪ ਵੱਧ ਜਾਣਾ ਆ ਕਰੋਨਾ ਵਾਇਰਸ ਦਾ। ਸਾਰੇ ਜਾਣੇ ਜਿਹੜੇ ਆ ਉਹ ਖੁੱਲ੍ਹ ਜਿਹੜੀ ਉਹ ਚਾਹੁੰਦੇ ਆ ਹਰ ਇੱਕ ਪਾਸੇ, ਪਰ ਪ੍ਰੀਕਾਸ਼ਨ ਲੈਣ ਦੇ ਲਈ ਜਿਹੜੇ ਲੋਕ ਆ ਉਹ ਤਿਆਰ ਨਹੀਂ ਹੈਗੇ।
ਰਾਸ਼ਟਰਪਤੀ ਟਰੰਪ ਆਖੀ ਜਾਂਦੇ ਵੀ ਲੋਕ ਮਾਸਕ ਤਾਂ ਪਾ ਰਹੇ ਆ ਵੀ ਮੇਰਾ ਵਿਰੋਧ ਜਿਹੜਾ ਉਹ ਕਰਨਾ ਆ, ਉੱਧਰ ਨਾਲ ਹੀ ਆਪਣੀ ਜਿਹੜੀ ਉਹਨਾਂ ਨੇ ਰੈਲੀ ਕਰਨੀ ਹੈ ਉਹਦੇ ਵਿੱਚ ਉਹ ਵੇਵਰ ਸਾਈਨ ਕਰਾਈ ਜਾਂਦੇ ਵੀ ਜੇ ਤੁਹਾਨੂੰ ਕਰੋਨਾ ਵਾਇਰਸ ਉੱਥੋਂ ਹੋ ਗਿਆ ਤੁਸੀਂ ਸਾਨੂੰ ਜਿਹੜਾ ਉਹ ਸੂਹ ਨਹੀਂ ਕਰ ਸਕਦੇ। ਸੋ ਭਾਈ ਧਿਆਨ ਰੱਖੋ, ਪੋਲੀਟੀਸ਼ਨਾਂ ਦੀਆਂ ਗੱਲਾਂ 'ਚ ਨਾ ਆਓ, ਸਾਇੰਟਿਸਟਾਂ ਦੀ ਅਤੇ ਡਾਕਟਰਾਂ ਦੀ ਜਿਹੜੀ ਆ ਉਸ ਨੂੰ ਧਿਆਨ ਦੇ ਨਾਲ ਸੁਣੋ। ਹਰਜੋਤ ਸਿੰਘ ਜੀ, NCAA ਦੀ ਜਿਹੜੀ ਸਾਊਥ ਈਸਟਰਨ ਕਾਨਫਰੰਸ ਵਾਲੇ SEC ਵਾਲੇ ਆ ਉਹਨਾਂ ਨੇ ਮਿਸੀਸਿਪੀ ਨੂੰ ਜਿਹੜਾ ਉਹ ਕਾਲਜ ਨੂੰ ਜਿਹੜਾ ਉਹ ਉਹਨਾਂ ਨੂੰ ਆਖ ਦਿੱਤਾ ਵੀ ਤੁਸੀਂ ਆਪਣਾ ਜਿਹੜਾ ਕਨਫੈਡਰੇਟ ਥੀਮਡ ਫਲੈਗ ਆ ਉਸ ਨੂੰ ਚੇਂਜ ਕਰੋ, ਨਹੀਂ ਤਾਂ ਤੁਹਾਨੂੰ ਕਾਲਜ ਸਪੋਰਟਸ ਦੀਆਂ ਇਵੈਂਟਸ ਦੇ ਵਿੱਚ ਜਿਹੜਾ ਉਹ ਖੇਡਣ ਨਹੀਂ ਦਿੱਤਾ ਜਾਊਗਾ। ਮਿਸੀਸਿਪੀ ਦੇ ਜਿਹੜੇ ਹੈਗੇ ਆ ਉਸ ਦੇ ਵਿੱਚ ਕਨਫੈਡਰੇਟ ਫਲੈਗ ਦੀ ਵਰਤੋਂ ਜਿਹੜੀ ਆ ਨਾਲ ਉਸ ਫਲੈਗ 'ਚ ਕੀਤੀ ਜਾਂਦੀ ਆ। ਸੋ ਇਸ ਕਰਕੇ ਆਪਾਂ ਜਿੱਦਾਂ ਹੁਣ ਦੇਖ ਰਹੇ ਹਾਂ ਵੀ ਕਨਫੈਡਰੇਸੀ ਦੇ ਸਟੈਚੂ ਵੀ, ਉਹਨਾਂ ਦੇ ਸਿੰਬਲਸ ਵੀ ਸਾਰੇ ਪਾਸਿਓਂ ਜਿਹੜੇ ਉਹ ਲਾਏ ਜਾ ਰਹੇ ਆ, ਉਹਨਾਂ ਨੂੰ ਚੱਕਿਆ ਜਾ ਰਿਹਾ ਆ। ਸੋ ਇਹਨਾਂ ਨੇ ਵੀ ਇਸ ਦੇ ਵਿੱਚ ਹੁਣ ਇੱਕ ਪਹਿਲ ਕਦਮੀ ਸਪੋਰਟਸ ਦੇ ਖੇਤਰ ਦੇ ਵਿੱਚ SEC ਕਾਨਫਰੰਸ ਜਿਹੜੀ ਉਸ ਨੇ ਕੀਤੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ USA ਦੇ ਵਿੱਚ ਕਹਿੰਦੇ ਵੀ ਜਿਹੜੇ ਹਸਪੀਟਲ ਦੇ ਵਿੱਚ ਕਾਫੀ ਹਾਰਡ ਹਿੱਟ ਹੋਏ ਆ ਕਰੋਨਾ ਵਾਇਰਸ ਨੂੰ ਲੈ ਕੇ, ਸੋ ਉੱਥੇ ਹਜੇ ਵੀ ਜਿਹੜੇ ਪੇਸ਼ੈਂਟਸ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ। ਕਹਿੰਦੇ ਉਹਨਾਂ ਨੇ ਹੁਣ ਜਿਹੜੀ ਨਵੀਂ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਸਟੀਰੋਇਡ ਜਿਹੜੀ ਇੱਕ ਦਵਾਈ ਹੈਗੀ ਆ ਡੈਕਸਾਮੈਥਾਸੋਨ, ਉਸ ਨੂੰ ਜਿਹੜਾ ਆ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੇ ਵੀ ਜਿਹੜੀ ਇਹ ਦਵਾਈ ਆ ਸਿਰਫ ਉਸੇ ਟਾਈਮ ਦਿੱਤੀ ਜਾਂਦੀ ਆ ਜਦੋਂ ਬੰਦਾ ਕੋਈ ਵੈਂਟੀਲੇਟਰ 'ਤੇ ਹੈਗਾ ਆ, ਬੜੀ ਜਿਹੜੀ ਆ ਭਿਆਨਕ ਸਥਿਤੀ ਦੇ ਵਿੱਚ ਆ, ਅਤੇ ਇਹ ਬਹੁਤ ਹੀ ਡਾਕਟਰ ਦੇ ਕੇਅਰ ਦੇ ਅੰਡਰ ਦਿੱਤੀ ਜਾਊਗੀ। ਉੱਦਾਂ ਨਹੀਂ ਵੀ ਐਵੇਂ ਹਰ ਕਿਸੇ ਨੂੰ ਇਹ ਜਿਹੜੀ ਆ ਪ੍ਰਸਕ੍ਰਾਈਬ ਕਰ ਦਿੱਤੀ ਜਾਵੇ। ਸੋ ਕਹਿੰਦੇ ਵੀ ਇਹ ਕਾਫੀ ਖਤਰਨਾਕ ਦਵਾਈ ਹੈਗੀ ਆ, ਪਰ ਜਿੰਨੇ ਵੀ ਆਕਸਫੋਰਡ ਯੂਨੀਵਰਸਿਟੀ ਦੇ ਰਿਸਰਚਰਸ ਵੱਲੋਂ ਜਿਹੜਾ ਡਾਟਾ ਆਇਆ ਸੀ ਉਹਦੇ ਨਾਲ ਕਹਿੰਦੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹ ਇਸ ਦਵਾਈ ਦੇ ਨਾਲ ਠੀਕ ਹੋਏ ਆ। ਜੀ ਬਿਲਕੁਲ, ਇਹ ਇੱਕ ਆਸ ਦੀ ਕਿਰਨ ਜਿਹੜੀ ਆ ਖਾਸ ਕਰਕੇ ਜਿਹੜੇ ਲੋਕ ਵੈਂਟੀਲੇਟਰਸ 'ਤੇ ਆ ਉਹਨਾਂ ਦੇ ਲਈ ਜਾਗੀ ਹੈਗੀ ਆ। ਚਲੋ ਉਮੀਦ ਕਰਦੇ ਹਾਂ ਵੀ ਬਾਕੀ ਵੈਕਸੀਨ ਵਾਲੇ ਪਾਸੇ ਵੀ ਜਿਹੜਾ ਜਲਦ ਕੰਮ ਆ ਉਹ ਕੀਤਾ ਜਾ ਸਕੇ। ਹਰਜੋਤ ਸਿੰਘ ਜੀ, ਜਿਹੜੇ ਇਟਲੀ ਦੇ ਵਿੱਚ ਵੇਸਟ ਵਾਟਰ ਜਿਹੜਾ ਜਾਂਦਾ ਆ ਉਸ ਦੀ ਵੀ ਉਹਨਾਂ ਨੇ ਬਾਅਦ ਦੇ ਵਿੱਚ ਟੈਸਟਿੰਗ ਵਗੈਰਾ ਕੀਤੀ ਵੀ ਕੀ ਜਿਹੜੇ ਲੋਕਾਂ ਨੂੰ ਘਰਾਂ 'ਚ ਕਰੋਨਾ ਵਾਇਰਸ ਸੀਗਾ ਵੀ ਕੀ ਪਾਣੀ ਦੇ ਜ਼ਰੀਏ ਤਾਂ ਨਹੀਂ ਅੱਗੇ ਟਰਾਂਸਮਿਟ ਹੋ ਰਿਹਾ। ਤਾਂ ਕਹਿੰਦੇ ਵੀ ਇਟਲੀ ਦੇ ਜਿਹੜੀ ਨੈਸ਼ਨਲ ਹੈਲਥ ਇੰਸਟੀਚਿਊਟ ਵਾਲੇ ਹੈਗੇ ਆ, ਉਹਨਾਂ ਨੇ ਇੱਕ ਨਵੀਂ ਸਟੱਡੀ ਅੱਜ ਜਿਹੜੀ ਪਬਲਿਸ਼ ਕੀਤੀ ਆ, ਉਹਨਾਂ ਨੇ ਇਸ ਚੀਜ਼ ਦੇ ਵਿੱਚ ਦੱਸਿਆ, ਕਹਿੰਦੇ ਵੀ ਉਹਨਾਂ ਨੂੰ ਪਹਿਲੀ ਵਾਰੀ ਜਿਹੜੇ ਟਰੇਸਿਸ ਆ ਕਰੋਨਾ ਵਾਇਰਸ ਦੇ ਵੇਸਟ ਵਾਟਰ ਦੇ ਵਿੱਚ ਕਈ ਨਦਰਨ ਇਟਾਲੀਅਨ ਸਿਟੀਜ਼ ਆ ਉਹਨਾਂ ਦੇ ਵਿੱਚ ਦਸੰਬਰ 2019 ਦੇ ਵਿੱਚ ਹੀ ਜਿਹੜੇ ਉਹ ਬਰਾਮਦ ਹੋਏ ਸੀਗੇ ਵੀ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਲੱਭੇ ਸੀ। ਅਤੇ ਆਪਾਂ ਦੇਖਿਆ ਸੀਗਾ ਵੀ ਇਟਲੀ ਦੇ ਵਿੱਚ ਕਿੰਨਾ ਫਿਰ ਬਾਅਦ ਦੇ ਵਿੱਚ ਜਿਹੜੇ ਬੁਰੇ ਹਾਲਾਤ ਹੋਏ ਸੀਗੇ ਇਸ ਕਰੋਨਾ ਵਾਇਰਸ ਦੇ ਕਰਕੇ। ਜੀ, ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਹੋਣ ਵਾਲਾ ਹੈ, ਅਤੇ ਜਿਹੜੇ ਬਹੁਤ ਸਾਰੇ ਸਟੈਚੂ ਆ USA ਦੇ ਵਿੱਚ ਉਹ ਰਿਮੂਵ ਹੋ ਰਹੇ ਹੈਗੇ ਆ। ਕੱਲ੍ਹ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਕ੍ਰਿਸਟੋਫਰ ਕੋਲੰਬਸ ਦਾ ਜਿਹੜਾ ਸਟੈਚੂ ਆ ਉਹ ਰਿਮੂਵ ਕਰ ਦਿੱਤਾ ਗਿਆ, ਅਤੇ ਅੱਜ ਸਵੇਰੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਕ੍ਰਿਸਟੋਫਰ ਕੋਲੰਬਸ ਦਾ ਇੱਕ ਪੈਡੈਸਟਲ ਕੋਲਟ ਟਾਵਰ ਦੇ ਵਿੱਚ ਜਿਹੜਾ ਲੱਗਾ ਹੋਇਆ ਸੀ ਉਸ ਨੂੰ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਸੀਗੇ, ਉਸ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਕਰਤਾ ਵੀ ਤਾਂ ਕਿ ਵੀ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਅਤੇ ਅੱਜ ਮੈਂ ਦੇਖ ਰਿਹਾ ਸੀ ਵਾਈਟ ਹਾਊਸ ਦੇ ਵਿੱਚ ਵੀ ਜਿਹੜੀਆਂ ਕੱਲ੍ਹ ਨੈਂਸੀ ਪਲੋਸੀ ਨੇ ਕਿਹਾ ਸੀ ਜਿਹੜੀਆਂ ਪਿਕਚਰਸ ਉਸ ਟਾਈਮ ਦੇ ਜਿਹੜੇ ਕਨਫੈਡਰੇਟ ਲੋਕਾਂ ਦੀਆਂ ਉਹ ਰਿਮੂਵ ਕਰ ਦਿੱਤੀਆਂ ਗਈਆਂ। ਉਹ ਪੋਰਟਰੇਟਸ ਵੀ ਜਿਹੜੇ ਉਹਨਾਂ ਨੇ ਲਾਉਣ ਦੇ ਆਦੇਸ਼ ਜਿਹੜੇ ਉਹ ਦਿੱਤੇ ਹੋਏ। ਇਸੇ ਤਰੀਕੇ ਨਾਲ ਦੱਸਦੇ ਜਾਈਏ ਇੱਦਾਂ ਹੀ ਜਿਹੜੇ ਰੇਸਿਸਟ ਲੋਕਾਂ ਦੇ ਪੁਤਲੇ ਜਿਹੜੇ ਉਹ ਲਾਏ ਜਾ ਰਹੇ ਆ, ਉਸੇ ਸੰਬੰਧ ਵਿੱਚ ਗਾਂਧੀ ਦੇ ਪੁਤਲੇ ਨੂੰ ਜਿਹੜੇ ਲਾਉਣ ਦੇ ਲਈ ਪ੍ਰੋਟੈਸਟ ਕੱਲ੍ਹ ਜਿਹੜਾ ਉਹ ਡੇਵਿਸ ਦੇ ਵਿੱਚ ਦੁਪਹਿਰ 3 ਵਜੇ 303 3rd ਸਟਰੀਟ ਡੇਵਿਸ ਦੇ ਵਿੱਚ ਜਿਹੜਾ 3 ਜਾਂ 6 ਵਜੇ ਸੌਰੀ 6 ਵਜੇ ਸ਼ਾਮੀ 6 ਵਜੇ ਆ, ਅਤੇ 303 3rd ਸਟਰੀਟ ਦੇ ਉੱਤੇ ਜਿਹੜਾ ਉੱਥੇ ਹੋਣ ਜਾ ਰਿਹਾ। ਅਤੇ ਉੱਥੋਂ ਕਹਿੰਦੇ ਵੀ ਬਾਅਦ 'ਚ ਉਹ ਬੁੱਤ ਤਾਈਂ ਉਹਨਾਂ ਨੇ ਉੱਧਰ ਨੂੰ ਜਿਹੜਾ ਉਹ ਜਾਣਾ ਹੈਗਾ, ਅਤੇ ਉੱਥੋਂ ਦੇ ਜਿਹੜੇ ਮੇਅਰ ਹੈਗੇ ਆ ਡੇਵਿਸ ਦੇ ਉਹਨਾਂ ਨੂੰ ਜਿਹੜੀ ਇਹਨਾਂ ਨੇ ਪ੍ਰੋਟੈਸਟਰਸ ਨੇ ਜਿਹੜੀ ਚਿੱਠੀ ਦੇਣੀ ਆ ਵੀ ਇਸ ਬੁੱਤ ਨੂੰ ਲਾਇਆ ਜਾਵੇ ਵੀ ਤਾਂ ਕਿਉਂਕਿ ਇਹ ਵੀ ਇੱਕ ਰੇਸਿਸਟ ਬੰਦਾ ਸੀਗਾ। ਜੀ, ਉਹਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਔਨਲਾਈਨ ਪਟੀਸ਼ਨ ਵੀ ਹੈਗੀ ਆ ਉਹ ਚੱਲ ਰਹੀ ਹੈਗੀ ਆ, ਉਹਦੇ 'ਚ ਕਾਫੀ ਜਿਹੜੇ ਸਿਗਨੇਚਰਸ ਵੱਧ ਰਹੇ ਹੈਗੇ ਆ, ਕਿਉਂਕਿ ਕੋਈ ਵੀ ਇਹ ਨਹੀਂ ਚਾਹੁੰਦਾ ਵੀ ਅਸੀਂ ਕਿਸੇ ਤਰ੍ਹਾਂ ਦੀ ਉੱਥੇ ਕੋਈ ਰੌਲਾ ਰੱਪਾ ਪਾਈਏ ਜਾਂ ਕੋਈ ਕਿਸੇ ਤਰ੍ਹਾਂ ਦਾ ਡੈਮੇਜ ਕਰੀਏ। ਸੋ ਲੀਗਲ ਤਰੀਕੇ ਦੇ ਨਾਲ ਜਿਹੜਾ ਆ ਪ੍ਰੋਟੈਸਟ, ਸੋ ਇਹ ਵਧੀਆ ਗੱਲ ਆ। ਬਹੁਤ ਸਾਰੇ ਜਿਹੜੇ ਸਿੱਖ ਸਟੂਡੈਂਟ ਐਸੋਸੀਏਸ਼ਨਸ ਹੈਗੀਆਂ ਆ, ਉਹਨਾਂ ਦੇ ਨਾਲ ਬਲੈਕ ਲਾਈਵਜ਼ ਮੈਟਰ ਵਾਲੇ ਹੋਰ ਵੀ ਜਿਹੜੀਆਂ ਮਿਨੋਰਟੀ ਆਰਗੇਨਾਈਜੇਸ਼ਨਸ ਆ ਉਹ ਰਲ ਕੇ ਇਹ ਪ੍ਰੋਟੈਸਟ ਕਰ ਰਹੀਆਂ ਹੈਗੀਆਂ। ਜੀ ਜੀ,
ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ ਤੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਵੱਧ ਤੋਂ ਵੱਧ ਤੁਸੀਂ YouTube ਦੇ ਚੈਨਲ ਨੂੰ ਪੰਜਾਬੀ ਰੇਡੀਓ USA ਦੇ ਨੂੰ ਸਬਸਕ੍ਰਾਈਬ ਕਰੋ। ਜਿਹੜੇ Facebook ਦੇ ਉੱਤੇ ਵੀ ਜਿਹੜੀ ਉਹ ਦੇਖ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਕੋਸ਼ਿਸ਼ ਹੋਣੀ ਆ ਵੀ ਅਸੀਂ ਸਾਰਾ ਕੁਛ ਜਿਹੜਾ YouTube ਦੇ ਉੱਤੇ ਜਿਹੜਾ ਉਹ ਮੂਵ ਜਿਹੜਾ ਉਹ ਕੀਤਾ ਜਾਵੇ। ਉਸ ਦੇ ਵਿੱਚ ਇਹ ਆ ਆਸਾਨੀ ਰਹਿੰਦੀ ਆ ਹਰ ਇੱਕ ਨੂੰ ਜਿਹੜਾ ਦੁਬਾਰਾ ਲੱਭਣ ਦੇ ਲਈ, ਲੰਮੇ ਸਮੇਂ ਦੇ ਲਈ ਉੱਥੇ ਜਿਹੜਾ ਉਹ ਪਿਆਰ ਰਹਿੰਦਾ ਅਤੇ ਸਾਰੇ ਇੱਕੋ ਥਾਂ ਦੇ ਉੱਤੇ ਜਿਹੜਾ ਫੋਕਸ ਆ ਫਿਰ ਉਹ ਆਪਾਂ ਜਿਹੜਾ ਉਹ ਕਰ ਸਕਾਂਗੇ। ਸੋ ਜਿਹੜੇ ਰਾਈਟ ਨਾਓ Facebook ਦੇ ਉੱਤੇ ਵੀ ਦੇਖ ਰਹੇ ਆ, ਜਿਹੜਾ ਲਾਈਵ ਤੁਸੀਂ ਦੇਖ ਰਹੇ ਹੋ ਉਸ ਦੇ ਹੇਠਾਂ ਅਸੀਂ ਸਬਸਕ੍ਰਿਪਸ਼ਨ ਦਾ ਲਿੰਕ ਪਾਇਆ ਹੋਇਆ, ਉਸ ਨੂੰ ਜਲਦੀ ਤੋਂ ਜਲਦੀ ਤੁਸੀਂ ਲਾਈਕ ਜਿਹੜਾ ਉਹ ਕਰੋ, ਉੱਤੇ ਕਲਿੱਕ ਕਰਕੇ ਜਿਹੜਾ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਜਦ ਵੀ YouTube ਦੇ ਉੱਤੇ ਵੀਡੀਓਜ਼ ਪੈਂਦੀਆਂ ਨੇ ਉਸ ਦੇ ਬਾਰੇ ਤੁਹਾਨੂੰ ਨਾਲ ਦੇ ਨਾਲ ਹੀ ਜਿਹੜਾ ਉਹ ਪਤਾ ਲੱਗ ਸਕੇ। ਅਤੇ ਉਹ ਜਿਹੜੀ ਘੰਟੀ ਵਾਲਾ ਬਟਨ ਹੁੰਦਾ ਸਬਸਕ੍ਰਾਈਬ ਕਰਕੇ ਉਸ ਨੂੰ ਵੀ ਜਿਹੜਾ ਉਹ ਤੁਸੀਂ ਨੱਪ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੇ ਨਾਲ ਹੀ ਜਿਹੜੀ ਉਹ ਮਿਲ ਜਾ ਕਰੇ ਜਦੋਂ ਵੀ ਅਸੀਂ ਲਾਈਵ ਜਾਂ ਜਦੋਂ ਕੋਈ ਨਵੀਂ ਵੀਡੀਓ ਜਿਹੜੀ ਆਪਾਂ ਉੱਥੇ ਅਪਲੋਡ ਜਿਹੜੀ ਉਹ ਜਾਂਦੇ ਜਾਂਦੇ ਇੱਕ ਵਾਰੀ ਫੇਰ ਬਹੁਤ ਸਾਰੇ ਸਰੋਤਿਆਂ ਦੀਆਂ ਕਾਲਾਂ ਆਈਆਂ ਸੀਆਂ ਜਿਹੜੀਆਂ SBA ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਵਾਰੀ ਫੇਰ ਜਿਹੜੀ ਉਹ ਗ੍ਰਾਂਟ ਹੈਗੀ ਆ EIDL ਜਿਹੜੀ ਆ ਉਹ ਓਪਨ ਕਰ ਦਿੱਤੀ ਗਈ ਆ। ਸੋ ਜਿਹੜੇ ਵੀ ਸਮਾਲ ਬਿਜ਼ਨਸ ਓਨਰ ਆ, ਤੁਹਾਡੇ ਨਾਂ 'ਤੇ ਕੋਈ ਵੀ ਬਿਜ਼ਨਸ ਸੀ ਜਿਹੜਾ ਤੁਸੀਂ ਬਿਜ਼ਨਸ ਚਲਾਉਂਦੇ ਸੀ ਫਰਵਰੀ 2020 ਤੋਂ ਪਹਿਲਾਂ, ਸੋ 1 ਫਰਵਰੀ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਹੋਣਾ ਚਾਹੀਦਾ। ਸੋ ਤੁਸੀਂ ਉਹ ਜਿਹੜਾ ਆ ਉਸ ਲੋਨ ਦੇ ਲਈ ਉਹ ਐਕਚੁਅਲੀ ਐਪਲੀਕੇਸ਼ਨ 'ਤੇ ਲੋਨ ਲਿਖਿਆ, ਐਕਚੁਅਲੀ ਉਹ ਗ੍ਰਾਂਟ ਆ ਤੁਹਾਨੂੰ ਵਾਪਸ ਨਹੀਂ ਕਰਨੀ ਪੈਣੀ, ਉਹ ਅਪਲਾਈ ਕਰ ਸਕਦੇ ਆ। ਸੋ ਜੇ ਤੁਹਾਡੇ 10 ਇੰਪਲਾਈ ਆ ਮੈਕਸੀਮਮ $10,000 ਤੁਹਾਨੂੰ ਮਿਲ ਸਕਦਾ। ਜੇ ਇੱਕ ਜਣੇ ਆ ਤੁਸੀਂ ਉਹਨੂੰ ਇੱਕ ਇੰਪਲਾਈ ਕਾਊਂਟ ਕਰ ਸਕਦੇ ਆ ਆਪਣੇ ਆਪ ਨੂੰ, ਅਤੇ ਤੁਹਾਨੂੰ $1,000 ਉਹ ਮਿਲ ਜਾਣਾ। ਬੜੀ ਸਿੰਪਲ ਜੀ ਐਪਲੀਕੇਸ਼ਨ ਆ, 5-6 ਮਿੰਟ ਹੀ ਲੱਗਦੇ ਆ ਉਹਨੂੰ ਫਿਲ ਆਊਟ ਕਰਨ ਦੇ ਲਈ। ਅਸੀਂ ਉਹਦਾ ਜਿਹੜਾ ਲਿੰਕ ਆ ਬਹੁਤ ਵਾਰੀ ਆਪਾਂ ਪੰਜਾਬੀ ਰੇਡੀਓ USA ਦੀ Facebook 'ਤੇ ਸਾਂਝਾ ਕੀਤਾ, ਪਰ ਫਿਰ ਸਾਨੂੰ ਕਾਲਸ ਆਉਂਦੀਆਂ ਰਹਿੰਦੀਆਂ, ਮਿਸ ਕਰ ਜਾਂਦੇ ਹੋ। ਅਸੀਂ ਹਰ ਵਾਰੀ ਜਿਹੜਾ ਉਹ ਸਾਂਝਾ ਕਰ ਦਿੰਦੇ ਆ ਅਤੇ ਤੁਸੀਂ ਮੁੜ ਦੁਬਾਰਾ ਜਿਹੜਾ ਆ। ਸੋ ਇਹ ਵੀ ਮੈਂ ਉਹਦੇ 'ਚ ਨੋਟ ਕੀਤਾ ਰਾਜਕਰਮਵੀਰ ਸਿੰਘ ਜੀ, ਵੀ ਚਾਹੇ ਤੁਹਾਡੇ ਕੋਲ ਇੱਕ ਤੋਂ ਵੱਧ ਬਿਜ਼ਨਸ ਆ ਤੁਸੀਂ ਅਪਲਾਈ ਕਰ ਸਕਦੇ ਅੰਡਰ ਡਿਫਰੈਂਟ ਬਿਜ਼ਨਸ। ਹਰ ਇੱਕ ਦਾ ਵੱਖੋ ਵੱਖਰਾ ਕਰ ਹਰ ਇੱਕ ਦਾ ਅਲੱਗ-ਅਲੱਗ ਆ, ਸੋ ਕਿਉਂਕਿ ਉਹ ਫਿਰ ID ਹਰ ਇੱਕ ਦੀ ਬਿਜ਼ਨਸ ਦੀ ਵੱਖਰੀ ਹੋਣੀ ਆ ਜੀ। ਬਿਲਕੁਲ। ਜਾਂ ਕਈਆਂ ਦੀ ਕਾਰਪੋਰੇਸ਼ਨ ਨਹੀਂ ਵੀ ਬਣਾਈ, ਇੰਡੀਵਿਜੂਅਲ ਨਾਮ ਦੇ ਉੱਤੇ ਹੀ ਹੈਗਾ ਤੁਹਾਡਾ ਬਿਜ਼ਨਸ ਆ, ਤਾਂ ਵੀ ਤੁਸੀਂ ਜਿਹੜਾ ਉਹ ਅਪਲਾਈ ਕਰ ਸਕਦੇ ਆ। ਸੋ ਪਲੀਜ਼, ਕਿਉਂਕਿ ਹਜੇ ਐਪਲੀਕੇਸ਼ਨਾਂ ਲੈ ਰਹੇ ਆ, ਪਿੱਛੇ ਜਿਹੇ ਉਹਨੀ ਬੰਦ ਕਰ ਦਿੱਤੀਆਂ ਸੀਗੀਆਂ, ਸੋ ਅਪਲਾਈ ਕਰ ਦਿਓ ਅਤੇ ਕੋਈ ਫੀਸ ਨਹੀਂ, ਅਤੇ ਤੁਹਾਨੂੰ ਮੋਸਟ ਪ੍ਰੋਬਬਲੀ ਜਿਹੜਾ ਆ ਉਹ $1,000 ਤਾਂ ਘੱਟੋ ਘੱਟ ਇੱਕ ਜਾਣੇ ਨੂੰ ਉਹ ਮਿਲੂਗਾ ਹੀ। ਜੀ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU